ਉਧਰ ਹਾਊਸਿੰਗ ਦੇ ਨਾਲ ਜੁੜੀ ਹੋਈ ਇੱਕ ਹੋਰ ਖਬਰ ਆ ਰਹੀ ਆ। ਇਹ ਜਿਹੜੇ ਮਾਰਕੀਟ ਵਾਚ ਵਾਲਿਆਂ ਨੇ ਰਿਪੋਰਟ ਸ਼ਾਇਆ ਕੀਤੀ ਆ। ਕਹਿੰਦੇ ਵੀ ਹਾਊਸਿੰਗ ਖੇਤਰ ਦੇ ਵਿੱਚ ਬਿਗੇਸਟ ਸਲੋਡਾਊਨ, ਸਭ ਤੋਂ ਵੱਡੀ ਜਿਹੜੀ ਇਸ ਟਾਈਮ ਜਿਹੜੀ ਗਤੀ ਆ ਉਸ ਦੇ ਵਿੱਚ ਰਫਤਾਰ ਦੀ ਜਿਹੜੀ ਕਟੌਤੀ ਇਸ ਦੇ ਵਿੱਚ ਹੋ ਰਹੀ ਆ। ਪਿਛਲੇ ਇੱਕ ਡੈਕੇਡ ਦੇ ਵਿੱਚ 10 ਸਾਲਾਂ ਦੇ ਹਿਸਾਬ ਦੇ ਨਾਲ ਸਭ ਤੋਂ ਸਲੋਐਸਟ, ਬਹੁਤ ਸਲੋ ਡਾਊਨ ਜਿਹੜਾ ਉਹ ਆ ਸਕਦਾ ਆ। ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ, ਇਹਦਾ ਮਤਲਬ ਇਹ ਨਹੀਂ ਆ ਵੀ ਘਰਾਂ ਦੀਆਂ ਪ੍ਰਾਈਸਾਂ ਜਿਹੜੀਆਂ ਬਹੁਤ ਜ਼ਿਆਦਾ ਡਿੱਗ ਜਾਣਗੀਆਂ। ਪਰ ਇਹ ਆ ਵੀ ਮਾਰਕੀਟ ਦੇ ਵਿੱਚ ਘਰ ਵਿਕਣੇ ਤੇ ਜਿਹੜੇ ਖਰੀਦਣੇ ਆ, ਉਹ ਥੋੜੀ ਰਫਤਾਰ ਕਾਫੀ ਜ਼ਿਆਦਾ ਜਿਹੜੀ ਉਹ ਘਟਣ ਜਾ ਰਹੀ ਆ। ਸੋ ਕਹਿੰਦੇ ਵੀ ਕੰਟਰੈਕਸ਼ਨ ਯਾਨੀ ਕਿ ਸੁੰਗੜਨ ਜਾ ਰਹੀ ਆ ਯੂਐਸ ਦੀ ਹਾਊਸਿੰਗ ਮਾਰਕੀਟ 2006 ਤੋਂ ਬਾਅਦ ਦੇ ਵਿੱਚ। 2006 ਦੇ ਵਿੱਚ ਦੱਸਿਆ ਜਾਂਦਾ ਸੀਗਾ ਵੀ 70% ਮਾਰਕੀਟ ਸੁੰਗੜ ਗਈ ਸੀਗੀ। 1990 ਤੋਂ ਇਹਨਾਂ ਦੇ ਉੱਤੇ ਆંકੜੇ ਦੇ ਉੱਤੇ ਜਿਹੜੀ ਉਹ ਨਜ਼ਰ ਰੱਖੀ ਆ ਹੋਮ ਪਰਚੇਜ਼ ਮਾਰਗੇਜ ਐਪਲੀਕੇਸ਼ਨਸ ਨੂੰ ਲੈ ਕੇ। 2006 ਤੋਂ ਬਾਅਦ ਦੇ ਵਿੱਚ 2011-12 ਤੱਕ ਆਉਂਦਿਆਂ ਮਾਰਕੀਟ 70% ਰਿਡਿਊਸ ਹੋ ਗਈ, ਵੀ ਇੰਨੇ ਘੱਟ ਲੋਕ ਜਿਹੜੇ ਆ ਉਹ ਘਰ ਬਾਏ ਕਰ ਰਹੇ ਸੀਗੇ। ਹੁਣ 2020-2021 ਤੋਂ ਬਾਅਦ ਦੇ ਵਿੱਚ ਇਸ ਸਾਲ ਦੇ ਵਿੱਚ ਆਲਰੇਡੀ 40% ਕਟੌਤੀ ਇਸ ਸਾਲ ਦੇ ਵਿੱਚ ਆਲਰੇਡੀ ਆ ਚੁੱਕੀ ਹੈ। ਜਿਹੜੇ ਘੱਟ ਲੋਕ ਘਰ ਹੁਣ ਬਾਏ ਕਰ ਰਹੇ ਆ। ਘਰਾਂ ਦੀਆਂ ਪ੍ਰਾਈਸਿਸ ਤਾਂ ਨਹੀਂ ਬਹੁਤੀਆਂ ਡਿੱਗ ਰਹੀਆਂ, ਘਟੀਆਂ ਜ਼ਰੂਰ ਨੇ ਪਰ ਇੰਨੀਆਂ ਜ਼ਿਆਦੀਆਂ ਨਹੀਂ। ਉਹ ਉਧਰ ਇੰਟਰਸਟ ਰੇਟ ਆ ਉਹ ਲਗਾਤਾਰ ਵੱਧ ਰਿਹਾ ਹੈ। ਸੋ ਸੀਜ਼ਨਲ ਐਡਜਸਟਡ ਪੀਕ ਦੇ ਮੁਤਾਬਕ ਜਿਹੜੀਆਂ ਪਰਚੇਜ਼ ਐਪਲੀਕੇਸ਼ਨਸ ਆ ਉਹ 40% ਡਾਊਨ ਹੋ ਚੁੱਕੀਆਂ ਆ। ਪਰਚੇਜ਼ ਤੇ ਰੀਫਾਈਨੈਂਸ ਐਪਲੀਕੇਸ਼ਨ ਓਵਰਆਲ ਆਪਣੇ 22 ਸਾਲਾਂ ਦੇ ਇਤਿਹਾਸ ਦੇ ਵਿੱਚ ਇਸ ਟਾਈਮ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਚੱਲ ਰਹੀਆਂ ਆ। ਉਧਰ ਫਰੈਡੀ ਮੈਕ ਉਹਨਾਂ ਨੇ ਵੀ ਡਾਟਾ ਕੱਲ ਕੁਛ ਰਿਲੀਜ਼ ਕੀਤਾ ਆ। ਉਹਨਾਂ ਨੇ ਕਿਹਾ ਵੀ ਮਾਰਗੇਜ ਰੇਟਸ ਆਬਵੀਅਸਲੀ ਉਹ ਹੁਣ ਅੱਗੇ ਦੇ ਨਾਲੋਂ ਵੱਧ ਰਹੇ ਨੇ। ਇੰਟਰਸਟ ਰੇਟ ਤੇ ਇਨਫਲੇਸ਼ਨ, ਮਹਿੰਗਾਈ ਹੋਣ ਦੇ ਕਰਕੇ ਇਹ ਸਾਰੀਆਂ ਚੀਜ਼ਾਂ ਉਧਰ ਵੀ ਮਹਿੰਗੀਆਂ ਜਿਹੜੀਆਂ ਹੋ ਰਹੀਆਂ ਆ। ਸੋ ਕਹਿੰਦੇ ਵੀ ਹੁਣ ਹਰ ਇੱਕ ਦੇ ਸਵਾਲ ਇਹੀ ਆ ਵੀ ਇਹ ਜਿਹੜੀ ਹਾਊਸਿੰਗ ਐਪਲੀਕੇਸ਼ਨ ਦੀ ਕਟੌਤੀ ਹੋਣ ਤੋਂ ਬਾਅਦ, ਘੱਟ ਹੋਣ ਤੋਂ ਬਾਅਦ ਕੀ ਹੋਮ ਪ੍ਰਾਈਸਿਸ ਘਟਣਗੇ? ਕਹਿੰਦੇ ਆ ਵੀ ਕੀ ਡਸ ਦਿਸ ਮੀਨ ਵੀ ਹੋਮ ਪ੍ਰਾਈਸ ਕ੍ਰੈਸ਼ ਕਰਨਗੇ? ਇੱਕ ਜਿਹੜੇ ਇਕਨੋਮਿਸਟ ਹੈਗੇ ਆ ਕੀਫਰ, ਉਹਨਾਂ ਨੇ ਕਿਹਾ ਵੀ ਨਹੀਂ, ਆਈ ਡੋਂਟ ਥਿੰਕ ਸੋ, ਵੀ ਮੈਨੂੰ ਲੱਗਦਾ ਨਹੀਂ ਆ ਵੀ ਇਸ ਪਾਸੇ ਵੱਲ ਨੂੰ ਵਧੂਗਾ। ਕਹਿੰਦੇ ਵੀ ਜਿਹੜੀ ਰੇਟ ਆਫ ਗਰੋਥ ਆ ਉਹ ਸਲੋ ਜ਼ਰੂਰ ਹੋਊਗੀ, ਹੌਲੀ ਜ਼ਰੂਰ ਹੋਊਗੀ। ਇਹਦਾ ਮਤਲਬ ਇਹ ਨਹੀਂ ਆ ਵੀ ਉਹ ਟੋਟਲੀ ਥੱਲੇ ਨੂੰ ਜਿਹੜੀ ਉਹ ਡਿੱਗ ਪਊਗੀ। ਸੋ ਇਹ ਕਹਿੰਦੇ ਵੀ ਕਿਉਂਕਿ ਆਪਾਂ ਪਹਿਲਾਂ ਵੀ ਦੱਸਦੇ ਰਹੇ ਆ ਤੇ ਆਪਣੇ ਕੋਲ ਜਿਹੜੇ ਇਸ ਦੇ ਬਾਬਤ ਮਾਹਰ ਵੀ ਆਉਂਦੇ ਰਹੇ ਆ, ਉਹਨਾਂ ਨੇ ਵੀ ਇਹੀ ਕੁਛ ਜਿਹੜਾ ਉਹ ਦੱਸਿਆ ਵੀ ਪਹਿਲਾਂ ਜਿਹੜੇ ਲੋਨਸ ਹੁੰਦੇ ਸੀਗੇ ਉਹ ਬੈਡ ਲੋਨ ਸੀਗੇ, ਗਲਤ ਲੋਨ ਚੱਲਦੇ ਰਹੇ, ਗਲਤ ਲੋਨ ਹੁੰਦੇ ਰਹੇ। ਉਦੋਂ ਉਸ ਟਾਈਮ ਦੇ ਉੱਤੇ ਹਾਊਸਿੰਗ ਮਾਰਕੀਟ ਕ੍ਰੈਸ਼ ਇਸ ਲਈ ਹੋਇਆ ਸੀ। ਪਰ ਇਸ ਵਾਰ ਜਿਹੜੇ ਲੋਨਸ ਆ ਉਹਨਾਂ ਵਿੱਚ ਕਾਫੀ ਜ਼ਿਆਦਾ ਸਖਤੀ ਰਹੀ ਆ। ਸੋ ਇਸ ਕਰਕੇ ਇੱਦਾਂ ਨਹੀਂ ਲੱਗਦਾ ਵੀ ਕਿਸੇ ਤਰੀਕੇ ਦੇ ਨਾਲ ਵੀ ਜਿਹੜੀ ਇੱਦਾਂ ਜਿਹੜੀ ਮਾਰਕੀਟ ਆ ਉਹ ਕ੍ਰੈਸ਼ ਹੋ ਜਾਵੇਗੀ। ਉਧਰ ਹਾਊਸਿੰਗ ਦੇ ਨਾਲ ਜੁੜੀ ਹੋਈ ਇੱਕ ਹੋਰ ਖਬਰ ਆ ਰਹੀ ਆ। ਇਹ ਜਿਹੜੇ ਮਾਰਕੀਟ ਵਾਚ ਵਾਲਿਆਂ ਨੇ ਰਿਪੋਰਟ ਸ਼ਾਇਆ ਕੀਤੀ ਆ। ਕਹਿੰਦੇ ਵੀ ਹਾਊਸਿੰਗ ਖੇਤਰ ਦੇ ਵਿੱਚ ਬਿਗੇਸਟ ਸਲੋਡਾਊਨ, ਸਭ ਤੋਂ ਵੱਡੀ ਜਿਹੜੀ ਇਸ ਟਾਈਮ ਜਿਹੜੀ ਗਤੀ ਆ ਉਸ ਦੇ ਵਿੱਚ ਰਫਤਾਰ ਦੀ ਜਿਹੜੀ ਕਟੌਤੀ ਇਸ ਦੇ ਵਿੱਚ ਹੋ ਰਹੀ ਆ। ਪਿਛਲੇ ਇੱਕ ਡੈਕੇਡ ਦੇ ਵਿੱਚ 10 ਸਾਲਾਂ ਦੇ ਹਿਸਾਬ ਦੇ ਨਾਲ ਸਭ ਤੋਂ ਸਲੋਐਸਟ, ਬਹੁਤ ਸਲੋ ਡਾਊਨ ਜਿਹੜਾ ਉਹ ਆ ਸਕਦਾ ਆ। ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ, ਇਹਦਾ ਮਤਲਬ ਇਹ ਨਹੀਂ ਆ ਵੀ ਘਰਾਂ ਦੀਆਂ ਪ੍ਰਾਈਸਾਂ ਜਿਹੜੀਆਂ ਬਹੁਤ ਜ਼ਿਆਦਾ ਡਿੱਗ ਜਾਣਗੀਆਂ। ਪਰ ਇਹ ਆ ਵੀ ਮਾਰਕੀਟ ਦੇ ਵਿੱਚ ਘਰ ਵਿਕਣੇ ਤੇ ਜਿਹੜੇ ਖਰੀਦਣੇ ਆ, ਉਹ ਥੋੜੀ ਰਫਤਾਰ ਕਾਫੀ ਜ਼ਿਆਦਾ ਜਿਹੜੀ ਉਹ ਘਟਣ ਜਾ ਰਹੀ ਆ। ਸੋ ਕਹਿੰਦੇ ਵੀ ਕੰਟਰੈਕਸ਼ਨ ਯਾਨੀ ਕਿ ਸੁੰਗੜਨ ਜਾ ਰਹੀ ਆ ਯੂਐਸ ਦੀ ਹਾਊਸਿੰਗ ਮਾਰਕੀਟ 2006 ਤੋਂ ਬਾਅਦ ਦੇ ਵਿੱਚ। 2006 ਦੇ ਵਿੱਚ ਦੱਸਿਆ ਜਾਂਦਾ ਸੀਗਾ ਵੀ 70% ਮਾਰਕੀਟ ਸੁੰਗੜ ਗਈ ਸੀਗੀ। 1990 ਤੋਂ ਇਹਨਾਂ ਦੇ ਉੱਤੇ ਆંકੜੇ ਦੇ ਉੱਤੇ ਜਿਹੜੀ ਉਹ ਨਜ਼ਰ ਰੱਖੀ ਆ ਹੋਮ ਪਰਚੇਜ਼ ਮਾਰਗੇਜ ਐਪਲੀਕੇਸ਼ਨਸ ਨੂੰ ਲੈ ਕੇ। 2006 ਤੋਂ ਬਾਅਦ ਦੇ ਵਿੱਚ 2011-12 ਤੱਕ ਆਉਂਦਿਆਂ ਮਾਰਕੀਟ 70% ਰਿਡਿਊਸ ਹੋ ਗਈ, ਵੀ ਇੰਨੇ ਘੱਟ ਲੋਕ ਜਿਹੜੇ ਆ ਉਹ ਘਰ ਬਾਏ ਕਰ ਰਹੇ ਸੀਗੇ। ਹੁਣ 2020-2021
ਤੋਂ ਬਾਅਦ ਦੇ ਵਿੱਚ ਇਸ ਸਾਲ ਦੇ ਵਿੱਚ ਆਲਰੇਡੀ 40% ਕਟੌਤੀ ਇਸ ਸਾਲ ਦੇ ਵਿੱਚ ਆਲਰੇਡੀ ਆ ਚੁੱਕੀ ਹੈ, ਜਿਹੜੇ ਘੱਟ ਲੋਕ ਘਰ ਹੁਣ ਬਾਏ ਕਰ ਰਹੇ ਆ। ਘਰਾਂ ਦੀਆਂ ਪ੍ਰਾਈਸਿਸ ਤਾਂ ਨਹੀਂ ਬਹੁਤੀਆਂ ਡਿੱਗ ਰਹੀਆਂ, ਘਟੀਆਂ ਜ਼ਰੂਰ ਨੇ ਪਰ ਇੰਨੀਆਂ ਜ਼ਿਆਦੀਆਂ ਨਹੀਂ। ਉਹ ਉਧਰ ਇੰਟਰਸਟ ਰੇਟ ਆ ਉਹ ਲਗਾਤਾਰ ਵੱਧ ਰਿਹਾ ਹੈ। ਸੋ ਸੀਜ਼ਨਲ ਐਡਜਸਟਡ ਪੀਕ ਦੇ ਮੁਤਾਬਕ ਜਿਹੜੀਆਂ ਪਰਚੇਜ਼ ਐਪਲੀਕੇਸ਼ਨਸ ਆ ਉਹ 40% ਡਾਊਨ ਹੋ ਚੁੱਕੀਆਂ ਆ। ਪਰਚੇਜ਼ ਤੇ ਰੀਫਾਈਨੈਂਸ ਐਪਲੀਕੇਸ਼ਨ ਓਵਰਆਲ ਆਪਣੇ 22 ਸਾਲਾਂ ਦੇ ਇਤਿਹਾਸ ਦੇ ਵਿੱਚ ਇਸ ਟਾਈਮ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਚੱਲ ਰਹੀਆਂ ਆ। ਉਧਰ ਫਰੈਡੀ ਮੈਕ ਉਹਨਾਂ ਨੇ ਵੀ ਡਾਟਾ ਕੱਲ ਕੁਝ ਰਿਲੀਜ਼ ਕੀਤਾ ਆ। ਉਹਨਾਂ ਨੇ ਕਿਹਾ ਵੀ ਮਾਰਗੇਜ ਰੇਟਸ ਆਬਵੀਅਸਲੀ ਉਹ ਹੁਣ ਅੱਗੇ ਦੇ ਨਾਲੋਂ ਵੱਧ ਰਹੇ ਨੇ। ਇੰਟਰਸਟ ਰੇਟ ਤੇ ਇਨਫਲੇਸ਼ਨ ਮਹਿੰਗਾਈ ਹੋਣ ਦੇ ਕਰਕੇ ਇਹ ਸਾਰੀਆਂ ਚੀਜ਼ਾਂ ਉਧਰ ਵੀ ਮਹਿੰਗੀਆਂ ਜਿਹੜੀਆਂ ਹੋ ਰਹੀਆਂ ਆ। ਸੋ ਕਹਿੰਦੇ ਵੀ ਹੁਣ ਹਰ ਇੱਕ ਦੇ ਸਵਾਲ ਇਹੀ ਆ ਵੀ ਇਹ ਜਿਹੜੀ ਹਾਊਸਿੰਗ ਐਪਲੀਕੇਸ਼ਨ ਦੀ ਕਟੌਤੀ ਹੋਣ ਤੋਂ ਬਾਅਦ, ਘੱਟ ਹੋਣ ਤੋਂ ਬਾਅਦ ਕੀ ਹੋਮ ਪ੍ਰਾਈਸਿਸ ਘਟਣਗੇ? ਕਹਿੰਦੇ ਆ ਵੀ ਕੀ ਡਸ ਦਿਸ ਮੀਨ ਵੀ ਹੋਮ ਪ੍ਰਾਈਸ ਕ੍ਰੈਸ਼ ਕਰਨਗੇ? ਇੱਕ ਜਿਹੜੇ ਇਕਨੋਮਿਸਟ ਹੈਗੇ ਆ ਕੀਫਰ, ਉਹਨਾਂ ਨੇ ਕਿਹਾ ਵੀ ਨਹੀਂ, ਆਈ ਡੋਂਟ ਥਿੰਕ ਸੋ, ਵੀ ਮੈਨੂੰ ਲੱਗਦਾ ਨਹੀਂ ਆ ਵੀ ਇਸ ਪਾਸੇ ਵੱਲ ਨੂੰ ਵਧੂਗਾ। ਕਹਿੰਦੇ ਵੀ ਜਿਹੜੀ ਰੇਟ ਆਫ ਗਰੋਥ ਆ ਉਹ ਸਲੋ ਜ਼ਰੂਰ ਹੋਊਗੀ, ਹੌਲੀ ਜ਼ਰੂਰ ਹੋਊਗੀ। ਇਹਦਾ ਮਤਲਬ ਇਹ ਨਹੀਂ ਆ ਵੀ ਉਹ ਟੋਟਲੀ ਥੱਲੇ ਨੂੰ ਜਿਹੜੀ ਉਹ ਡਿੱਗ ਪਊਗੀ। ਸੋ ਇਹ ਕਹਿੰਦੇ ਵੀ ਕਿਉਂਕਿ ਆਪਾਂ ਪਹਿਲਾਂ ਵੀ ਦੱਸਦੇ ਰਹੇ ਆ ਤੇ ਆਪਣੇ ਕੋਲ ਜਿਹੜੇ ਇਸ ਦੇ ਬਾਬਤ ਮਾਹਰ ਵੀ ਆਉਂਦੇ ਰਹੇ ਆ, ਉਹਨਾਂ ਨੇ ਵੀ ਇਹੀ ਕੁਛ ਜਿਹੜਾ ਉਹ ਦੱਸਿਆ ਵੀ ਪਹਿਲਾਂ ਜਿਹੜੇ ਲੋਨਸ ਹੁੰਦੇ ਸੀਗੇ ਉਹ ਬੈਡ ਲੋਨ ਸੀਗੇ, ਗਲਤ ਲੋਨ ਚੱਲਦੇ ਰਹੇ, ਗਲਤ ਲੋਨ ਹੁੰਦੇ ਰਹੇ। ਉਦੋਂ ਉਸ ਟਾਈਮ ਦੇ ਉੱਤੇ ਹਾਊਸਿੰਗ ਮਾਰਕੀਟ ਕ੍ਰੈਸ਼ ਇਸ ਲਈ ਹੋਇਆ ਸੀ। ਪਰ ਇਸ ਵਾਰ ਜਿਹੜੇ ਲੋਨਸ ਆ ਉਹਨਾਂ ਵਿੱਚ ਕਾਫੀ ਜ਼ਿਆਦਾ ਸਖਤੀ ਰਹੀ ਆ। ਸੋ ਇਸ ਕਰਕੇ ਇੱਦਾਂ ਨਹੀਂ ਲੱਗਦਾ ਵੀ ਕਿਸੇ ਤਰੀਕੇ ਦੇ ਨਾਲ ਵੀ ਜਿਹੜੀ ਇਹ ਇੱਦਾਂ ਜਿਹੜੀ ਮਾਰਕੀਟ ਆ ਉਹ ਕ੍ਰੈਸ਼ ਹੋ ਜਾਵੇਗੀ।